ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਧਿਆਨ ਨਾਲ ਇਹ ਬੇਨਤੀ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਤੁਹਾਡੇ ਟਰਸਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਅਕੈਡਮੀ ਦੇ ਵਿੱਚ ਹੁਣ ਨਵੇਂ ਬੱਚਿਆਂ ਦਾ ਦਾਖਲਾ ਜੋ ਸ਼ੁਰੂ ਹੋ ਚੁੱਕਿਆ। 10ਵੀਂ ਪਾਸ ਜਿਹੜੇ ਲੜਕੇ ਨੇ, ਵਿਦਿਆਰਥੀ ਨੇ, ਉਹ ਜਿਹੜੇ ਇਸ ਅਕੈਡਮੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋਣ 18 ਜੂਨ ਦੁਪਹਿਰੀ 12 ਵਜੇ ਆਪਣੇ 10ਵੀਂ ਦੇ ਸਰਟੀਫਿਕੇਟ ਲੈ ਕੇ ਔਰ ਜਿਹੜੇ ਡਾਕੂਮੈਂਟਸ ਚਾਹੀਦੇ ਨੇ ਟਰਸਟ ਦੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ। ਆਪਣੇ ਡਾਕੂਮੈਂਟਸ ਲੈ ਕੇ 12 ਵਜੇ 18 ਜੂਨ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਇਸ ਅਕੈਡਮੀ ਦੇ ਵਿੱਚ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿਆਰਿਓ ਤੁਹਾਨੂੰ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਜੋ ਗੁਰਬਾਣੀ ਦੀ ਸੰਥਿਆ, ਤੁਹਾਡਾ ਜੀਵਨ ਉੱਚਾ ਸੁੱਚਾ ਬਣੇ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ ਔਰ ਤੁਹਾਡੀ ਸਿਹਤ ਰਾਜੀ ਰਵੇ, ਜਿਮ ਦਾ ਪ੍ਰਬੰਧ ਵੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ ਪਿਆਰਿਓ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਆਪਣੇ ਬੱਚਿਆਂ ਨੂੰ ਜੇ ਤੁਸੀਂ ਪੈਰਾਂ 'ਤੇ ਸਟੈਂਡ ਕਰਨਾ ਚਾਹੁੰਦੇ ਹੋ ਗੁਰਮਤਿ ਦੀ ਲਾਈਨ ਦੇ ਵਿੱਚ, ਕਿ ਤੁਹਾਡੇ ਬੱਚੇ ਕਿਸੇ ਦੇ ਕੋਲੋਂ ਮੰਗਣ ਵਾਲੇ ਨਾ ਬਣਨ, ਦੂਜਿਆਂ ਨੂੰ ਵੰਡਣ ਵਾਲੇ ਬਣ ਜਾਣ, ਆਪਣੇ ਪੈਰਾਂ 'ਤੇ ਸਟੈਂਡ ਹੋ ਜਾਣ, ਅਤੇ ਇਸ ਅਕੈਡਮੀ ਦੇ ਵਿੱਚ ਫਿਰ ਤੁਸੀਂ ਆਪਣੇ ਬੱਚਿਆਂ ਨੂੰ 3 ਸਾਲਾਂ ਦੇ ਕੋਰਸ ਦੇ ਲਈ ਦਾਖਲ ਕਰਵਾਓ। ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਸ ਅਕੈਡਮੀ ਦੇ ਬਾਰੇ, ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ। ਔਰ 18 ਜੂਨ ਨੂੰ 12 ਕੁ ਵਜੇ ਜੋ ਆਪ ਜੀਆਂ ਨੇ ਇਸ ਅਕੈਡਮੀ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਧ ਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ। ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਨੂੰ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਦੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ, 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਰਸ ਕੀਤਾ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ
ਕਪਾਹਟ ਇਹ ਖੁੱਲੇ ਮੈਦਾਨ ਦੇ ਵਿੱਚ ਗੁਰਦੁਆਰਾ ਸੰਤ ਸਰ ਜਿਹਦੀ ਸੇਵਾ ਮੇਰੇ ਬੜੇ ਸਤਿਕਾਰਯੋਗ ਬਾਬਾ ਰਣਜੀਤ ਸਿੰਘ ਜੀ ਹੁਸ਼ਿਆਰਪੁਰ ਤੋਂ ਨਿਭਾ ਰਹੇ ਨੇ। ਇਸ ਅਸਥਾਨ ਤੇ ਬਾਪੂ ਜੀ ਦਾ ਪਰਿਵਾਰ ਇਕੱਤਰਿਤ ਹੋਇਆ ਵੱਡੀ ਗਿਣਤੀ 'ਚ ਹੋ ਰਿਹਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਬੇਅੰਤ ਪਰਿਵਾਰਕ ਮੈਂਬਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਇਕੱਤਰਿਤ ਹੋ ਰਹੇ ਨੇ। ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਕਰ ਲਓ। ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹੋ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਤੇ ਸਾਰੀ ਸੰਗਤ ਪਿਆਰ ਦੇ ਵਿੱਚ ਪਹਿਲੇ 8-10 ਮਿੰਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜੋ। ਜਿੱਥੇ ਜਿੱਥੇ ਜਗ੍ਹਾ ਮਿਲੇ ਬਸ ਰਸ ਲਓ। ਸਾਰੀ ਸੰਗਤ ਪਿਆਰ ਦੇ ਵਿੱਚ ਹਾਜ਼ਰੀ ਲਾਇਓ, ਕੋਈ ਰਸ ਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਵਾਹਿਗੁਰੂ 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 ਵਾਹਿਗੁਰੂ। ਜਪੋ ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ
मेरा, मैं तेरा तू मेरा, मैं तेरा तू मेरा, मैं तेरा तू मेरा। धन गुरु रामदास जी, मैं तेरा तू मेरा, धन गुरु रामदास जी, मैं तेरा तू मेरा। धन बाबा दीप सिंह जी, मैं तेरा तू मेरा, धन बाबा दीप सिंह जी, मैं तेरा तू मेरा। मैं तेरा तू मेरा, 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 मैं तेरा तू मेरा। बाबा दीप सिंह जी, 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 बाबा दीप सिंह जी। वाਹਿਗੁਰੂ ਵਾਹਿਗੁਰੂ 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 ਸਾਰੀ ਸੰਗਤ ਵਾਹਿਗੁਰੂ 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 ਸਾਰੀ ਸੰਗਤ ਹਾਜ਼ਰੀ ਲਾਓ ਪਿਆਰਿਓ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਵਾਹਿਗੁਰੂ
ਗੱਜ ਕੇ ਵਾਹਿਗੁਰੂ 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 ਤਨ ਖੰਡੇ ਵਾਲਿਆ ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ ਵਾਹਿਗੁਰੂ ਤੁਹਾਡੀ ਆਵਾਜ਼ ਵਾਹਿਗੁਰੂ 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 ਅਜੇ ਕਈ ਢਿੱਲਾ ਬੋਲ ਰਹੇ ਹੋ ਜੀ। ਵਾਹਿਗੁਰੂ 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 ਵਾਹ ਵਾਹ ਵਾਹਿਗੁਰੂ 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 ਹੋਰ ਉੱਚੀ ਹੋਰ ਉੱਚੀ ਵਾਹਿਗੁਰੂ 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 ਜਿਹੜੇ ਮੱਥਾ ਟੇਕ ਰਹੇ ਉਹ ਵੀ ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ ਆਪਾਂ ਬੇਨਤੀਆਂ ਕਰਦੇ ਆਂ ਉਹ ਮੈਂ ਬੇਨਤੀਆਂ ਕਰਾਂ ਉਸ ਤੋਂ ਪਹਿਲੇ ਨਿਮਰਤਾ ਸਹਿਤ ਬੇਨਤੀ, ਜਿਹੜੇ ਮੱਥਾ ਟੇਕ ਰਹੇ ਹੋ ਇਹ 2-3 ਲਾਈਨਾਂ ਇਕੱਠੀਆਂ ਬਣਾ ਲਓ, ਫਿਰ ਜਲਦੀ ਸਾਰੀ ਸੰਗਤ ਭੁਗਤ ਜੇਗੀ। 2-3 ਲਾਈਨਾਂ ਇਕੱਠੀਆਂ ਬਣਾ ਲਓ। ਦਰਸ਼ਨ ਕਰਨ ਵਾਲੇ ਪ੍ਰੇਮੀ 2-3 ਲਾਈਨਾਂ 'ਚ ਆ ਜਾਓ। ਸ਼ਾਬਾਸ਼, ਵਾਹ ਵਾਹ, ਸ਼ੁਕਰਾਨੇ, ਤੁਸੀਂ ਬੇਨਤੀ ਮੰਨੇ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ 2-3 ਬੇਨਤੀਆਂ ਕਰਦੇ ਆ ਉਹ ਕਰਕੇ ਆਪਾਂ ਸ਼ਬਦ ਪੜ੍ਹਨਾ ਹੈ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ, ਔਰ ਜਿਹੜੀਆਂ ਵੀ ਮੈਂ ਬੇਨਤੀਆਂ ਕਰਦਾ ਸਭ ਨੂੰ ਪਤਾ ਹੈ ਜੀਵਨ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਕਰੀਦੀਆਂ ਨੇ। ਗੁਰਮਤ ਆਸ਼ੇ ਅਨੁਸਾਰ ਵੀ ਹੁੰਦੀਆਂ, ਗੁਰਬਾਣੀ ਦੀ ਰੌਸ਼ਨੀ ਵਿੱਚ ਵੀ ਹੁੰਦੀਆਂ, ਘਰੇਲੂ ਲੈਵਲ ਦੀਆਂ ਗੱਲਾਂ ਔਰ ਤੁਹਾਡੇ ਮਨ ਨੂੰ ਸਪੋਰਟ ਦੇਣ ਵਾਲੀਆਂ ਗੱਲਾਂ ਮੈਂ ਰੋਜ਼ ਕਰਦਾ। ਜਿਹੜੇ ਰੋਜ਼ ਪਰਿਵਾਰਕ ਮੈਂਬਰ ਦੁਪਹਿਰੀ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹੋ, ਉਹਨਾਂ ਨੂੰ ਪਤਾ ਹੈ ਜਦੋਂ ਦੀਆਂ ਮੈਂ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਕਿਵੇਂ ਡਿੱਗਦੇ ਹੋਏ ਮਨਾਂ ਨੂੰ ਸਹਾਰਾ ਮਿਲ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਉਹ ਬੇਨਤੀਆਂ ਇੱਥੇ ਵੀ ਕਰਨੀਆਂ ਮੈਂ ਯੋਗ ਸਮਝਦਾ। ਪਹਿਲੀ ਬੇਨਤੀ ਸੁਣਿਓ ਧਿਆਨ ਨਾਲ। ਸਰੀਰ ਤੇ ਇੱਕ ਦਿਨ ਚਲੇ ਜਾਣਾ ਸਭ ਦਾ ਹੀ, ਕਿਸੇ ਦਾ ਪਹਿਲੇ ਜਾਣਾ, ਕਿਸੇ ਦਾ ਬਾਅਦ ਵਿੱਚ ਜਾਣਾ, ਜਾਣਾ ਸਭ ਨਹੀਂ ਹੈ। ਸਰੀਰ ਤੇ ਇੱਕ ਦਿਨ ਚਲੇ ਜਾਣਾ, ਪਰ ਪਿਆਰਿਓ ਇੱਕ ਚੀਜ਼ ਦਾ ਧਿਆਨ ਰੱਖਿਓ, ਆਪਣੇ ਜਿਉਂਦਿਆਂ ਜੀ ਜਦ ਤੱਕ ਸਾਹ ਵਿੱਚ ਸਾਹ ਨੇ ਨਾ, ਸਰੀਰ ਦੇ ਮਰਨ ਤੋਂ ਪਹਿਲਾਂ ਆਪਣੀ ਜ਼ਮੀਰ ਨਾ ਕਿਤੇ ਮਰਨ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਆਪਣੀ ਜ਼ਮੀਰ ਨੂੰ ਜਿੰਦਾ ਰੱਖਿਓ, ਜ਼ਮੀਰ ਨੂੰ, ਆਪਣੀ ਜ਼ਮੀਰ ਨਹੀਂ ਮਰਨ ਦੇਣੀ। ਕਿਉਂਕਿ ਇੱਕ ਚੀਜ਼ ਧਿਆਨ ਵਿੱਚ ਰੱਖਣੀ ਆਪਾਂ ਸਭ ਨੇ, ਅਸੀਂ ਕਿੰਨੇ ਸਹੀ ਆ ਕਿੰਨੇ ਗਲਤ ਆ, ਇਹਦੇ ਬਾਰੇ 2 ਜਣੇ ਜਾਣਦੇ ਨੇ। ਪਤਾ ਕੌਣ? ਅਸੀਂ ਕਿੰਨੇ ਸਹੀ ਆ, ਅਸੀਂ ਕਿੰਨੇ ਗਲਤ ਆ, ਸਾਨੂੰ ਤੇ ਪਤਾ, ਪਰ ਸਾਡੇ ਤੋਂ ਇਲਾਵਾ 2 ਜਾਣੇ ਜਾਣਦੇ ਨੇ। ਇੱਕ ਈਸ਼ਵਰ ਪਰਮਾਤਮਾ ਰੱਬ ਜਿਹਨੂੰ ਕਹਿੰਦੇ ਹੋ, ਜਿਹਨੂੰ ਗੁਰੂ ਰਾਮਦਾਸ ਕਹਿੰਦੇ ਹੋ, ਜਿਹਨੂੰ ਗੋਡ ਕਹਿੰਦੇ ਹੋ, ਜਿਹਨੂੰ ਤੁਸੀਂ ਨਿਰੰਕਾਰ ਕਹਿੰਦੇ ਹੋ, ਇੱਕ ਉਹ ਜਾਣਦਾ ਤੁਹਾਡੇ ਤੋਂ ਇਲਾਵਾ। ਤੇ ਦੂਜਾ ਪਿਆਰਿਓ ਤੁਹਾਡੀ ਅੰਤਰ ਆਤਮਾ ਵੀ ਜਾਣਦੀ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਤੁਸੀਂ ਕਿੰਨੇ ਠੀਕ ਹੋ ਕਿੰਨੇ ਗਲਤ ਹੋ 2 ਜਾਣੇ ਬਿਹਤਰ ਜਾਣਦੇ ਨੇ, ਇੱਕ ਪਰਮੇਸ਼ਰ ਤੇ ਇੱਕ ਤੁਹਾਡੀ ਅੰਤਰ ਆਤਮਾ। ਤੇ ਹੈਰਾਨੀ ਦੀ ਗੱਲ ਇਹ ਹੈ ਦੋਵੇਂ ਸਾਨੂੰ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਈਸ਼ਵਰ ਵੀ ਨਜ਼ਰ ਨਹੀਂ ਆ ਰਿਹਾ, ਭਾਵੇਂ ਜ਼ਰਰੇ ਜ਼ਰਰੇ ਵਿੱਚ ਵਸ ਰਿਹਾ, ਕਣ ਕਣ ਵਿੱਚ ਵਸ ਰਿਹਾ, ਸਾਨੂੰ ਨਜ਼ਰ ਨਹੀਂ ਆ ਰਿਹਾ। ਨਜ਼ਰ ਉਹਨੂੰ ਆਉਂਦਾ ਜਿਹੜਾ ਕਮਾਈ ਕਰਦਾ ਹੈ, ਨਜ਼ਰ ਉਹਨੂੰ ਆਉਂਦਾ ਪਿਆਰਿਓ ਜਿਹੜਾ ਉਹਦੇ ਨਾਲ ਆਪਣਾ ਕਨੈਕਸ਼ਨ ਜੋੜਨ ਦਾ ਯਤਨ ਕਰਦਾ ਹੈ, ਜਿਹੜਾ ਅੰਮ੍ਰਿਤ ਵੇਲਾ ਸੰਭਾਲਦਾ ਹੈ, ਜਿਹੜਾ ਅੰਮ੍ਰਿਤ ਬਾਣੀ ਦੇ ਲੜ ਲੱਗਦਾ, ਉਹਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ।
ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਅੰਦਰ ਹੀ ਬੈਠਾ ਹੈ, ਜਿਹਨੂੰ ਮੈਂ ਬਾਹਰ ਲੱਭਦਾ ਬਾਹਰ ਵੀ ਹੈ ਪਰ ਮੇਰੇ ਅੰਦਰ ਵੀ ਉਹ ਮੌਜੂਦ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰ ਜਿਹੜਾ ਕਮਾਈ ਨਾ ਕਰੇ, ਜਿਹੜਾ ਬੰਦਗੀ ਨਾ ਕਰੇ, ਜਿਹੜਾ ਸਤਸੰਗ ਨਾ ਕਰੇ, ਮਹਾਂਪੁਰਖਾਂ ਦੀ ਸੰਗਤ ਨਾ ਕਰੇ, ਉਹਨੂੰ ਈਸ਼ਵਰ ਨਜ਼ਰ ਨਹੀਂ ਆਉਂਦਾ। ਸੱਚੀ ਗੱਲ ਏ। ਤੇ ਅੰਤਰਾਤਮਾ ਵੀ ਨਜ਼ਰ ਥੋੜੀ ਆ ਰਹੀ ਸਭ ਨੂੰ, ਹੈ ਜੀ। ਇਹ ਮੇਰੀ ਬੇਨਤੀ ਏ, ਅਸੀਂ ਕਿੰਨੇ ਸਹੀ ਆ ਕਿੰਨੇ ਗਲਤ ਆ, ਦੋ ਜਾਣੇ ਜਾਣਦੇ ਈਸ਼ਵਰ ਤੇ ਸਾਡੀ ਅੰਤਰਾਤਮਾ, ਤੇ ਦੋਵੇਂ ਚੀਜ਼ਾਂ ਸਾਨੂੰ ਨਜ਼ਰ ਨਹੀਂ ਆਉਂਦੀਆਂ। ਇਸ ਕਰਕੇ ਧਿਆਨ ਰੱਖੋ, ਧਿਆਨ ਜ਼ਿਆਦਾ ਧਿਆਨ ਰੱਖੋ, ਜ਼ਿਆਦਾ ਧਿਆਨ ਕਿਸ ਚੀਜ਼ ਵੱਲ ਕਿ ਸਰੀਰ ਇੱਕ ਦਿਨ ਤੇ ਮਰਨਾ ਹੈ, ਪਰ ਜਿਉਂਦਿਆਂ ਜੀ ਸਾਡੀ ਜ਼ਮੀਰ ਨਾ ਕਿਤੇ ਮਰ ਜੇ। ਜ਼ਮੀਰ ਨਾ ਮਰਨ ਦੇਣਾ, ਕਦੀ ਵੀ ਜ਼ਮੀਰ ਨਹੀਂ ਮਰਨ ਦੇਣੀ, ਕਿਉਂਕਿ ਜਿਨ੍ਹਾਂ ਦੀ ਜ਼ਮੀਰ ਜਾਗਦੀ ਰਹਿੰਦੀ ਹੈ ਨਾ, ਲੋਕ ਸਦੀਆਂ ਤੱਕ ਉਹਨਾਂ ਨੂੰ ਯਾਦ ਰੱਖਦੇ ਨੇ। ਤੇ ਜਿਉਂਦਿਆਂ ਜੀ ਜਿਨ੍ਹਾਂ ਦੀ ਜ਼ਮੀਰ ਮਰ ਜਾਂਦੀ ਹੈ ਨਾ ਪਿਆਰਿਓ, ਕੁਝ ਮਹੀਨਿਆਂ ਬਾਅਦ, ਕੁਝ ਦਿਨਾਂ, ਕੁਝ ਹਫ਼ਤਿਆਂ ਦੇ ਬਾਅਦ ਲੋਕ ਉਹਨਾਂ ਨੂੰ ਵੀ ਭੁੱਲ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਜੀਵਨ ਦੀ, ਜਿਵੇਂ ਆ ਵੱਡਾ ਪ੍ਰੋਜੈਕਟਰ ਲੱਗਾ ਹੈ ਨਾ, ਸਕਰੀਨ ਲੱਗੀ ਹੈ ਵੱਡੀ, ਸੁਣਿਓ ਧਿਆਨ ਨਾਲ। ਹੁਣ ਇਹ ਜੀਵਨ ਦੀ ਜਿਹੜੀ ਸਕਰੀਨ ਹੈ ਨਾ, ਸਕਰੀਨ ਜਦੋਂ ਇਹਦੀ ਲੋ ਬੈਟਰੀ ਹੋ ਜੇ ਨਾ, ਲੋ ਬੈਟਰੀ, ਮੋਬਾਈਲਾਂ ਦੀ ਵੀ ਸਕਰੀਨ ਦੀ ਲੋ ਬੈਟਰੀ ਹੁੰਦੀ ਹੈ ਨਾ, ਬੈਟਰੀ ਲੋ ਸ਼ੋ ਕਰਨੀ ਸ਼ੁਰੂ ਕਰ ਦਿੰਦਾ, ਬੈਟਰੀ ਘਟ ਰਹੀ ਹੈ, 30% ਰਹਿ ਗਈ, 40 ਰਹਿ ਗਈ, 20%, 10%, ਬਸ ਬੰਦ ਹੋਣ ਵਾਲਾ ਮੋਬਾਈਲ। ਸੁਣਿਓ ਧਿਆਨ ਨਾਲ, ਜਦੋਂ ਜੀਵਨ ਨਾਮਕ ਸਕਰੀਨ ਲੋ ਬੈਟਰੀ ਵਿਖਾਵੇ ਨਾ, ਤੇ ਪਿਆਰਿਓ ਉਸ ਸਮੇਂ ਕਈ ਵਾਰੀ ਰਿਸ਼ਤੇਦਾਰਾਂ ਦੇ ਨਾਂ ਦਾ ਚਾਰਜਰ ਵੀ ਨਹੀਂ ਬੰਦੇ ਨੂੰ ਮਿਲਦਾ, ਸਾਰੇ ਸਾਥ ਛੱਡ ਦਿੰਦੇ ਨੇ, ਸਾਰੇ ਹੀ। ਸਭ ਤੋਂ ਪਹਿਲੇ ਉਹ ਸਾਥ ਛੱਡਣ ਤੇ ਆ ਜਾਂਦੇ ਜਿਹੜੇ ਸਭ ਤੋਂ ਨੇੜੇ ਹੁੰਦੇ ਨੇ, ਜਿਹੜੇ ਜੀਵਨ ਮਰਨ ਦੀਆਂ ਕਸਮਾਂ ਖਾਂਦੇ ਆ ਨਾ, ਮੈਂ ਤੇ ਤੇਰੇ ਨਾਲ ਜਿਉਣਾ, ਤੇਰੇ ਨਾਲ ਮਰਨਾ, ਔਖਾ ਵੇਲਾ ਆਉਣ ਦੀ ਦੇਰ, ਸਭ ਤੋਂ ਪਹਿਲੇ ਪਿੱਠ ਤੇ ਲੱਤ ਮਾਰ ਕੇ ਉਹੀ ਭੱਜਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ, ਜਦੋਂ ਜੀਵਨ ਨਾਮਕ ਸਕਰੀਨ ਲੋ ਬੈਟਰੀ ਵਿਖਾਵੇ ਤੇ ਰਿਸ਼ਤੇਦਾਰ ਨਾਮਕ ਚਾਰਜਰ ਨਾ ਮਿਲਣ, ਤੇ ਉਸ ਸਮੇਂ ਇੱਕ ਪਾਵਰ ਬੈਂਕ ਕੰਮ ਆਉਂਦਾ, ਇੱਕ ਪਾਵਰ ਬੈਂਕ। ਉਹ ਪਾਵਰ ਬੈਂਕ ਦਾ ਨਾਮ ਹੈ ਮੇਰਾ ਗੁਰੂ ਰਾਮਦਾਸ, ਉਸ ਪਾਵਰ ਬੈਂਕ ਦਾ ਨਾਮ ਹੈ ਮੇਰਾ ਧੰਨ ਬਾਬਾ ਦੀਪ ਸਿੰਘ, ਉਸ ਪਾਵਰ ਬੈਂਕ ਦਾ ਨਾਮ ਹੈ ਆ ਗੁਰੂ ਦੀ ਸੰਗਤ, ਉਸ ਪਾਵਰ ਬੈਂਕ ਦਾ ਨਾਮ ਹੈ ਰੰਗੇ ਹੋਏ ਮਹਾਂਪੁਰਖ। ਜਦੋਂ ਬੰਦੇ ਦੇ ਜੀਵਨ ਦੀ ਪਿਆਰਿਓ ਸਕਰੀਨ ਦੀ ਲੋ ਬੈਟਰੀ ਹੁੰਦੀ ਹੈ ਨਾ, ਤੇ ਰਿਸ਼ਤੇਦਾਰਾਂ ਦੇ ਨਾਂ ਦੇ ਚਾਰਜਰ ਵੀ ਕੋਲ ਨਹੀਂ ਆਉਂਦੇ, ਤੇ ਪਾਵਰ ਬੈਂਕ ਇੱਕੋ ਹੀ ਕੰਮ ਆਉਂਦਾ, ਗੁਰੂ ਰਾਮਦਾਸ ਦੇ ਨਾਮ ਦਾ। ਤੇ ਕਿਉਂ ਨਾ ਹੋਵੇ, ਉਸ ਪਾਵਰ ਬੈਂਕ ਨੂੰ ਪਹਿਲੇ ਹੀ ਸੰਭਾਲਣਾ ਸ਼ੁਰੂ ਕਰਦੀ ਹੈ ਕਿ ਰਿਸ਼ਤੇਦਾਰਾਂ ਵੱਲੋਂ ਜਿਹੜੇ ਸਾਖ ਸੰਬੰਧੀ ਨੇ, ਜਦੋਂ ਉਹਨਾਂ ਵੱਲੋਂ ਪਿੱਠ ਤੇ ਲੱਤ ਪਵੇ ਸਾਨੂੰ ਤਕਲੀਫ ਹੋਵੇ ਹੀ ਨਾ। ਪਤਾ ਹੈ ਇਹਨਾਂ ਨੇ ਤੇ ਸਾਥ ਛੱਡਣਾ ਹੀ ਸੀ, ਇਹਨਾਂ ਨੇ ਤੇ ਧੋਖਾ ਦੇਣਾ ਹੀ ਸੀ, ਫਿਰ ਤਕਲੀਫ ਨਾ ਹੋਵੇ। ਪਤਾ ਹੈ ਮੈਂ ਹੁਣ ਕਾਇਮ ਆ, ਬਿਲਕੁਲ ਚੜ੍ਹਦੀ ਕਲਾ 'ਚ ਆ। ਕਿਉਂ ਕਾਇਮ ਆ? ਕਿਉਂਕਿ ਮੇਰਾ ਲਿੰਕ ਆਪਣੇ ਵੱਡੇ ਪਾਵਰ ਬੈਂਕ ਦੇ ਨਾਲ ਜੁੜਿਆ ਹੋਇਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਜਿੰਨਾ ਜ਼ੋਰ ਲਾ ਸਕਦੇ, ਜਿੰਨਾ ਇੱਕ ਵਾਰੀ ਕਹੋ ਪਿਆਰ ਨਾਲ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਉਸ ਤੋਂ ਬਾਅਦ ਆਪਾਂ ਸ਼ਬਦ ਪੜ੍ਹਨਾ ਹੈ। ਉਸ ਤੋਂ ਪਹਿਲੇ ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਓ ਵਾਹ ਵਾਹ, ਸਤਿ ਸ੍ਰੀ ਅਕਾਲ। ਦੇਖੋ ਜਿਹੜੇ ਰੋਜ਼ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਪਤਾ ਲੱਗ ਗਿਆ, ਜਦੋਂ ਮੈਂ ਪੁੱਛਣਾ ਤੁਸੀਂ ਜਕਾਰਾ ਲਾ ਕੇ ਦੋਵੇਂ ਹੱਥ ਖੜੇ ਕਰਨੇ। ਤੇ ਜਿਹੜੇ ਕਈ ਨਵੇਂ ਨੇ, ਵੈਸੇ ਰੋਜ਼ਾਨਾ ਸੰਗਤ ਕਰਨ ਵਾਲੇ, ਤੁਹਾਡੀਆਂ ਜੋ ਬਾਹਾਂ ਖੜੀਆਂ ਕੀਤੀਆਂ ਤੋਂ ਪਤਾ ਲੱਗ ਗਿਆ। ਤੇ ਜੇ ਕੋਈ ਨਵਾਂ ਬੈਠਾ, ਪਹਿਲੇ ਨਹੀਂ ਸੀ ਪਤਾ, ਉਹਨੂੰ ਵੀ ਹੁਣ ਪਤਾ ਲੱਗ ਗਿਆ। ਤੇ ਹੁਣ ਮੈਂ ਪੁੱਛਣਾ, ਤੇ ਕੋਈ ਢਿੱਲੀ ਆਵਾਜ਼ 'ਚ ਜਕਾਰਾ ਨਾ ਲਾਇਓ, ਤੇ ਕੋਈ ਪ੍ਰੇਮੀ ਬਾਹਾਂ ਥੱਲੇ ਨਾ ਰੱਖਿਓ। ਪੁੱਛਾਂ, ਚੜ੍ਹਦੀ ਕਲਾ 'ਚ ਓ ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ 'ਚ, ਇਸੇ ਪਾਵਰ ਦੇ ਵਿੱਚ, ਇਸੇ ਵਿਲ ਪਾਵਰ ਦੇ ਨਾਲ ਬਹਿਣਾ। ਕਿਉਂਕਿ ਜਦੋਂ ਬੰਦੇ ਦੇ ਅੰਦਰ ਚੜ੍ਹਦੀ ਕਲਾ ਹੋਵੇ, ਵਿਲ ਪਾਵਰ ਹੋਵੇ,
ਫਿਰ ਵੱਡੇ ਤੋਂ ਵੱਡੀਆਂ ਕਠਿਨਾਈਆਂ ਵੀ ਬੰਦੇ ਦਾ ਵਾਲ ਵਿੰਗਾ ਨਹੀਂ ਕਰ ਸਕਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਖੀਰਲੀ ਗੱਲ, ਇਹ ਤੀਸਰੀ ਗੱਲ ਮੈਂ ਜੋ ਸਟਾਰਟਿੰਗ ਵਿੱਚ ਆਪਾਂ ਬੇਨਤੀਆਂ ਕਰਦੇ ਆਂ, ਤੀਜੀ ਗੱਲ ਕਰਕੇ ਫਿਰ ਸ਼ਬਦ ਵੱਲ ਆਪਾਂ ਵਧਣਾ ਗੁਰੂ ਜੀ ਦੀ ਮਿਹਰ ਦੇ ਨਾਲ। ਤੀਜੀ ਗੱਲ ਸੁਣਿਓ, ਇਹ ਵੀ ਬੜੀ ਲਾਈਫ 'ਚ ਕੰਮ ਆਏਗੀ। ਸਮਾਂ ਇੱਕ ਇਹੋ ਜਿਹੀ ਗੱਡੀ ਏ ਜਿਹਦੇ ਵਿੱਚ ਨਾ ਹੀ ਬ੍ਰੇਕ ਹੈ ਤੇ ਨਾ ਹੀ ਰਿਵਰਸ ਗੇਅਰ ਹੈ। ਗੱਡੀਆਂ ਦੇ ਵਿੱਚ ਰਿਵਰਸ ਗੇਅਰ ਹੁੰਦਾ ਨਾ, ਪਿੱਛੇ ਕਰ ਸਕਦੇ ਆ, ਅੱਗੇ ਕਰ ਸਕਦੇ ਆ ਰੇਸ ਦੇ ਕੇ, ਪਰ ਸਮਾਂ ਇੱਕ ਇਹੋ ਜਿਹੀ ਗੱਡੀ ਏ ਜਿਹਦੇ ਵਿੱਚ ਬ੍ਰੇਕ ਨਹੀਂ। ਗੱਡੀਆਂ 'ਚ ਬ੍ਰੇਕ ਹੁੰਦੀ, ਇਹਦੇ 'ਚ ਬ੍ਰੇਕ, ਤੁਸੀਂ ਸਮਾਂ ਰੋਕ ਨਹੀਂ ਸਕਦੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਰਹੀ ਧਰੀਕ ਸਮੇਂ ਖਸਕਾਈ ਕੰਨੀ। ਸਮਾਂ ਭੱਜ ਜਾਂਦਾ। ਇੱਕ ਸੈਕਿੰਡ ਪਹਿਲੇ ਜਿਹੜਾ ਸਮਾਂ ਬੀਤਿਆ, ਤੁਸੀਂ ਕਹੋ ਮੈਂ ਕਰੋੜਾਂ ਰੁਪਏ ਦੇ ਕੇ ਵੀ ਦੁਬਾਰਾ ਲੈ ਆਵਾਂ, ਕਦੀ ਨਹੀਂ ਆ ਸਕਦਾ। ਇੱਕ ਸਕਿੰਟ ਦਾ ਬੀਤਿਆ ਸਮਾਂ। ਸਮਾਂ ਇੱਕ ਇਹੋ ਜਿਹੀ ਗੱਡੀ ਏ ਜਿਹਦੇ 'ਚ ਨਾ ਬ੍ਰੇਕ ਏ ਤੇ ਨਾ ਇਹਦੇ 'ਚ ਰਿਵਰਸ ਗੇਅਰ ਏ। ਹੁਣ ਤੁਸੀਂ ਕਹੋ ਜਿਹੜਾ 1 ਘੰਟੇ ਪਹਿਲੇ ਸਮਾਂ ਬੀਤਿਆ, ਮੈਂ ਬੈਕ ਕਰਾਂ, ਗੇਅਰ ਪਾਵਾਂ, ਕੋਈ ਘੜੀ ਨੂੰ ਪਿੱਛੇ ਕਰ ਲਾਂ, ਘੜੀ ਪਿੱਛੇ ਹੋ ਸਕਦੀ ਪਰ ਸਮਾਂ ਤੇ ਨਹੀਂ ਨਾ ਹੋਣਾ। ਸਾਡੇ ਹੱਥ ਵਾਲੀ ਘੜੀ ਦਾ ਸਮਾਂ ਪਿੱਛੇ ਹੋ ਸਕਦਾ ਹੈ, ਪਰ ਓਰੀਜਨੈਲਿਟੀ ਦੇ ਵਿੱਚ ਸਮਾਂ ਪਿੱਛੇ ਨਹੀਂ ਹੋ ਸਕਦਾ ਕਦੀ। ਸੁਣਿਓ, ਸਮਾਂ ਇੱਕ ਇਹੋ ਜਿਹੀ ਗੱਡੀ ਏ ਜਿਹਦੇ ਵਿੱਚ ਨਾ ਤੇ ਬ੍ਰੇਕ ਏ ਨਾ ਰਿਵਰਸ ਗੇਅਰ ਏ। ਤੇ ਇੱਕ ਚੀਜ਼ ਦਾ ਧਿਆਨ ਰੱਖਿਓ, ਵਕਤ ਸਭ ਨੂੰ ਮਿਲਦਾ ਜ਼ਿੰਦਗੀ ਬਦਲਣ ਦੇ ਲਈ। ਸਭ ਨੂੰ ਮਿਲਦਾ ਵਕਤ, ਮੈਨੂੰ ਵੀ ਮਿਲਿਆ, ਤੁਹਾਨੂੰ ਵੀ ਮਿਲਿਆ। ਵਕਤ ਸਭ ਨੂੰ ਮਿਲਦਾ ਜ਼ਿੰਦਗੀ ਬਦਲਣ ਦੇ ਲਈ, ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਜ਼ਿੰਦਗੀ ਕਦੀ ਵੀ ਦੁਬਾਰਾ ਨਹੀਂ ਜੇ ਮਿਲਦੀ ਵਕਤ ਨੂੰ ਬਦਲਣ ਦੇ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਕਰਕੇ ਮੇਰੀ ਬੇਨਤੀ ਏ, ਜੇ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਵਕਤ ਨੂੰ ਬਦਲਣ ਦੇ ਲਈ, ਤੇ ਜਿਹੜਾ ਸਮਾਂ ਸਾਡੇ ਕੋਲ ਹੈ ਉਹਨੂੰ ਵੱਧ ਤੋਂ ਵੱਧ ਸਫਲਾ ਕਰੀਏ। ਜਿਹੜੀ ਜ਼ਿੰਦਗੀ ਮਾਲਕ ਪਿਤਾ ਜੀ ਨੇ ਸਾਨੂੰ ਦਿੱਤੀ ਏ, ਇਹਦਾ ਵੱਧ ਤੋਂ ਵੱਧ ਲਾਹਾ ਖੱਟੀਏ। ਜਿਹੜਾ ਜੀਵਨ, ਜਿਹੜਾ ਇਹ ਸਮਾਂ, ਜੋ ਇਹ ਪਿਤਾ ਜੀ ਨੇ ਬਖਸ਼ਿਸ਼ਾਂ ਭਰਿਆ ਸਮਾਂ ਸਾਨੂੰ ਦਿੱਤਾ ਹੈ ਨਾ, ਜਿੰਨਾ ਹੋ ਸਕੇ ਇਹਦੇ ਤੋਂ ਵੱਧ ਲਾਹਾ ਖੱਟੀਏ। ਹਾਂਜੀ, ਇਹ ਨਾ ਹੋਵੇ ਜਦੋਂ ਅਸੀਂ ਧਰਤੀ ਤੋਂ ਜਾਈਏ ਤੇ ਲੋਕੀ ਕਹਿਣ ਸ਼ੁਕਰ ਇਹ ਗਲੋਂ ਲੱਥ ਗਿਆ। ਇਹ ਨਾ ਹੋਵੇ ਜਦੋਂ ਜਾਈਏ ਲੋਕ ਵੀ ਅਰਦਾਸਾਂ ਕਰਨ। ਵੇਖੋ, ਚੰਗੀਆਂ ਰੂਹਾਂ ਵੀ ਜਾਂਦੀਆਂ ਧਰਤੀ ਤੋਂ, ਮੰਦੀਆਂ ਰੂਹਾਂ ਵੀ ਜਾਂਦੀਆਂ, ਪਰ ਜਦੋਂ ਕੋਈ ਚੰਗੀ ਰੂਹ ਜਾਵੇ ਨਾ, ਉਹਨਾਂ ਦੇ ਜਾਣ ਤੋਂ ਬਾਅਦ ਲੋਕ ਅਰਦਾਸਾਂ ਕਰਦੇ ਨੇ ਕਿ ਮਹਾਰਾਜ ਅਸੀਂ ਇਹ ਨਹੀਂ ਕਹਿੰਦੇ ਇਹੋ ਜਿਹੀਆਂ ਰੂਹਾਂ ਨੂੰ ਆਪਣੇ ਕੋਲ ਬੁਲਾ ਨਾ, ਇਹ ਤੇਰਾ ਸਿਸਟਮ ਬਣਿਆ, ਆਮਨ ਜਾਨ ਇੱਕ ਖੇਲ ਬਣਾਇਆ। ਪਰ ਸਾਡੀ ਇੱਕ ਬੇਨਤੀ ਏ, ਜੇ ਇਹੋ ਜਿਹੀਆਂ ਰੂਹਾਂ ਨੂੰ ਧਰਤੀ ਤੋਂ ਬੁਲਾਉਣਾ ਹੈ ਨਾ, ਸਮੇਂ ਸਿਰ ਇਹੋ ਜਿਹੀਆਂ ਰੂਹਾਂ ਨੂੰ ਧਰਤੀ ਤੇ ਜੋੜਨ ਵਾਸਤੇ ਸੰਗਤਾਂ ਨੂੰ ਭੇਜੀ ਵੀ ਜਾਇਆ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਬੜੇ ਪਿਆਰ ਵਿੱਚ ਇੱਥੇ ਤੁਸੀਂ ਮਨਾ ਰਹੇ ਹੋ। ਭੱਟਾਂ ਦੀ ਰਸਨਾ ਤੋਂ ਇਹ ਉਚਾਰਨ ਕੀਤਾ ਹੋਇਆ ਸਵਈਆ, ਉਹਨਾਂ ਦੀ ਮੁਬਾਰਕ ਮਿੱਠੀ ਰਸਨਾ ਤੋਂ ਨਿਕਲੇ ਹੋਏ ਇਹ ਪਿਆਰੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 1409 ਨੰਬਰ ਅੰਗ ਦੇ ਉੱਤੇ ਦਰਜ। ਆਓ ਬੜੇ ਪਿਆਰ ਦੇ ਵਿੱਚ ਸਾਰੇ ਹਾਜ਼ਰੀ ਲਾਇਓ। ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤ ਅਰਜਨ ਮਾਹੇ ਧਰੀ। ਸਾਰੀ ਸੰਗਤ ਪਿਆਰ ਦੇ ਵਿੱਚ ਬੋਲਿਓ। ਮੈਂ ਸਿੱਧੀ ਜੀ ਲਹਿ 'ਚ ਕੀਰਤਨ ਕਰਦਾ, ਸਭ ਨੂੰ ਪਤਾ, ਤੇ ਤੁਸੀਂ ਮੇਰੇ ਨਾਲ ਸਾਰੇ ਉੱਚੀ ਬੋਲਿਓ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਅੱਜ ਬੜੀਆਂ ਪਿਆਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਤਿਗੁਰੂ ਸੇਵਾ ਲੈਣ ਆਓ। ਬੜੇ ਪਿਆਰ 'ਚ ਪਹਿਲੇ ਇਹ ਸ਼ਬਦ ਪੜਿਓ ਜੀ। ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ। ਪੜੋ। ਰਾਮਦਾਸ ਗੁਰੂ
जग तारन का, 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 जग तारन को जग तारन, बोलो जग तारन को जग तारन को। गुर ज्योत अर्जन माहे तरी, माहे तरी, गुर ज्योत अर्जन माहे तरी, माहे तरी, गुर ज्योत अर्जन माहे तरी, माहे तरी। रामदास गुरु जग तारन का, रामदास गुरु जग तारन का। धन गुरु अर्जन देव साहिब जी, 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 धन गुरु अर्जन देव साहिब जी। धन गुरु रामदास जी, गुरु रामदास जी। अंत न पावत देव सबे मुन, अंत न पावत देव सबे मुन, इंद्र महाशिव जोग करी, फुन वेद बिरंच विचार रहे ओ, फुन वेद बिरंच विचार रहे ओ, हर जप न छाड्यो एक करी, रामदास गुरु जग तारन का, रामदास गुरु जग तारन का। गुर ज्योत अर्जन माहे तरी, माहे तरी, रामदास गुरु जग तारन का, रामदास गुरु जग तारन का। धन गुरु रामदास जी, धन गुरु रामदास जी। प्यार न लखन जी, धन बाबा दीप सिंह जी। मथुरा
जन को प्रभु दीन दयाल है। मथुरा जन को प्रभु दीन दयाल है। संगत श्रेष्ठ निहाल करी रामदास गुरु जगतारन को। रामदास गुरु जगतारन को। गुर ज्योति अर्जन माहे तने रामदास गुरु जगतारन को। रामदास गुरु जगतारन को। रामदास गुरु जगतारन को। जगतारन को। जगतारन को। जगतारन को। जगतारन को। जगतारन को। ज्योति अर्जन माहे तरी। ज्योति अर्जन माहे तरी। ज्योति अर्जन माहे तरी। ज्योति अर्जन माहे तरी। जब नाम नहीं पागली नारी उदय तब लो भ्रमते फिरते बहुत आयो। कल घोर समुद्र में बूढ़त थे तब घूम मिट गए नहीं रे पछतायो। तत् विचार यह है मथुरा जगतारन का अवतार बनायो। करोगे कृपा। दास बोले मेरे नाल जिन्ने स्टेज ते वीर बैठे हो तीजे हिस्से च सारी संगत गज के एक एक चों पंजां पंजां दी आवाज आवे गज के। तत् विचार यह मथुरा जगतारन का अवतार बनायो। जपयो जिन अर्जन देव गुरु। जपयो जिन अर्जन देव गुरु। जपयो जिन अर्जन देव गुरु। फिर बोलो। जपयो जिन अर्जन देव संगत बोले। गुरु। जपयो जिन। ਵੇਖੋ ਪਿਆਰਿਓ ਬੋਲੇ ਤੁਸੀਂ ਸਾਰੇ ਜੇ ਪਰ ਥੋੜਾ ਜਿਹਾ ਜ਼ੋਰ ਹੋਰ ਲਾਓ। ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਗੱਜ ਕੇ ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਕੇ ਕਿਰਪਾ ਕਰਿਓ। ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਜਿਨ ਅਰਜਨ ਦੇਵ ਗੁਰੂ। जपियो जिन अर्जन देव गुरु। जपियो जिन अर्जन देव बोलो। गुरु। जपियो। वाह वाह। फिर संकट जोन गर्भ न आयो। जपयो जपयो जिन अर्जन देव गुरु। जग और नया है महात्म में अवतार उजागर यान कियो। दिन के दुख कोटक दूर गए मथुरा जिन अमृत नाम पियो। जपयो जिन अर्जन देव गुरु। जपयो जिन अर्जन देव गुरु। जपियो जिन अर्जन देव गुरु। जपियो जिन अर्जन देव। सारी संगत बोलो। जपयो जिन। ਵੇਖੋ ਭੈਣਾਂ ਦੀ ਆਵਾਜ਼ ਤੇ ਆ ਗਈ ਹੁਣ ਠੀਕ। ਗੁਰਮੁਖੋ ਤੁਸੀਂ ਢਿੱਲੇ ਕਿਉਂ ਜੇ? ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਗੱਜ ਕੇ ਬੱਪੂ ਦੀ ਵਡਿਆਈ ਗੱਜ ਕੇ ਕਰੋ ਸਾਰੇ। जपयो जिन अर्जन देव गुरु। जपयो जिन अर्जन देव गुरु। जपयो जिन अर्जन देव गुरु। जपयो जिन
अर्जन देव बोलो गुरु। जपियो जिन वाह वाह ए पंडित ते मत चूके रे मन भेद विभेद न जान पियो पर तछ हृदय गुरु अर्जन के हर पूरन ब्रह्म निवास लियो तन तन श्री गुरु अर्जन देव जी 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 तन तन वाह वाह तन तन श्री गुरु अर्जन देव जी तन तन श्री गुरु अर्जन देव जी तन तन श्री गुरु अर्जन देव जी तन तन श्री गुरु अर्जन बोलो देव जी तन तन देवपुरी में गयो आप परमेश्वर पायो हर सिंहासन दियो श्री गुर तेहे बिठायो रहस कियो सुरदेव तोहे जस जय जय जंपे असुर गए ते भाग पाप तिन पीत कंपे काटे सो पाप तिन नरों के गुरु रामदास जिन पायो छत्र सिंहासन पृथ्वी गुर अर्जन को ते आयो तन तन श्री गुरु अर्जन देव जी तन तन श्री गुरु अर्जन देव जी तन तन श्री गुरु अर्जन देव जी तन तन श्री गुरु अर्जन संगत देव बोले जी तन तन वाह जी वाह मिलवर नारी मंगल गाया ठाकुर का जयकार कौ नानक तिस गुर बले खारी जिन सब का किया उधार रामदास गुरु जग तारन का रामदास गुरु जग तारन को और जोते अर्जन माहे तरी रामदास गुरु जग तारन को रामदास गुरु जग तारन को वाहिगुरु 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 सारी संगत वाहिगुरु 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 रुचि गुरु वाहिगुरु 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 ਤੁਹਾਡੀ ਆਵਾਜ਼ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਸੰਗਤ ਦੀ ਆਵਾਜ਼ ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੰਗਤ ਦੀ ਆਵਾਜ਼ ਆਵੇ ਜੀ ਵਾਹਿਗੁਰੂ 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 ਮੈਂ ਤੁਹਾਡੀ ਆਵਾਜ਼ ਸੁਣਨੀ ਵਾਹਿਗੁਰੂ 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 ਸੰਗਤ ਵਾਹਿਗੁਰੂ 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 ਹੋਰ ਉੱਚੀ ਹੋਰ ਉੱਚੀ ਵਾਹਿਗੁਰੂ 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 ਤੁਸੀਂ ਵੀ ਗੱਜ ਕੇ ਵਾਹ ਵਾਹ ਗੱਜ ਕੇ ਵਾਹਿਗੁਰੂ ਰਾਮਦਾਸ ਗੁਰੂ ਜਗ ਤਾਰਨ ਕਾ ਰਾਮਦਾਸ ਗੁਰੂ ਜਗ ਤਾਰਨ ਕਾ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਵਾਹ ਵਾਹ ਸ਼ੁਕਰਾਨੇ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਵੇਖੋ ਜਿੰਨਾ ਕੁ ਸਮਾਂ ਆਪਣੇ ਕੋਲ ਪਿਆ ਨਾ, ਮੇਰੀ ਨਿਮਰਤਾ ਸਹਿਤ ਬੇਨਤੀ, ਕੋਸ਼ਿਸ਼ ਕਰਿਓ ਕਥਾ ਦਾ ਕੀਰਤਨ ਦਾ ਇੱਕ ਇੱਕ ਕਿਣਕਾ ਸਾਡੇ ਅੰਦਰ ਜਾਵੇ। ਸਰੀਰ ਰੂਪੀ ਮਨ ਰੂਪੀ ਖੇਤ ਦੇ ਅੰਦਰ ਬਾਹਰ ਨਾ ਕੁਛ ਵੀ ਡਿੱਗੇ। ਹਾਜ਼ਰ ਹੋ ਕੇ ਬੈਠੇ ਹੋ, ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਤਸੰਗਤ ਜੀ 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਇੱਕ ਨੂੰ ਕਿਵੇਂ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਇੱਕ ਦੇ ਕਿੰਨੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ।
ਇੱਥੇ ਪਿਆਰਿਓ ਦਾਤਾਬੰਦੀ ਸ਼ੋਰ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ
ਜੋ ਬਣ ਰਹੇ ਨੇ। ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਚ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ ਹੈ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ
ਚੁਪਹਿਰਾ ਜਪ ਤਪ ਸਮਾਗਮ ਨੇ। ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।